ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਵੱਲੋਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਤੁਹਾਡਾ ਸੇਵਕ। ਇੱਕੋ ਹੀ ਗੱਲ ਹੈ, ਗੱਲ ਹਮੇਸ਼ਾ ਇੱਕੋ ਹੀ ਹੁੰਦੀ ਹੈ, ਬਾਕੀ ਉਸ ਗੱਲ ਚੋਂ ਗੱਲਾਂ ਨਿਕਲਦੀਆਂ ਨੇ। ਤੇ ਮੇਰੇ ਕੋਲ 7 ਅਰਬ 20 ਲੱਖ ਤੋਂ ਵੱਧ ਕਹਾਣੀਆਂ ਨੇ, ਕਿਉਂਕਿ ਫਿਲਹਾਲ ਇਸ ਕੁਰਾਏ ਅਰਜ਼ ਦੀ ਆਬਾਦੀ ਜਿਹੜੀ ਹੈ ਉਹ 7 ਅਰਬ 20 ਲੱਖ ਸਮਥਿੰਗ ਹੈ। ਮੈਂ ਸਾਰੀਆਂ ਕਹਾਣੀਆਂ ਤੁਹਾਨੂੰ ਸੁਣਾਉਣੀਆਂ ਨੇ, ਭਾਵੇਂ ਤੁਹਾਡੀ ਉਮਰੇ ਅਜ਼ੀਜ਼ ਵਫਾ ਨਾ ਕਰੇ ਜਾਂ ਅਸੀਂ ਫਿਰ ਥੋੜ੍ਹੀ ਜਿਹੀ ਬੇਵਫਾਈ ਅਖਤਿਆਰ ਕਰਕੇ ਸਿੱਧਾ ਉੱਤੋਂ ਦੀ ਫਲਾਈਟ ਫੜ ਲਈਏ। ਤੇ ਇੱਕ ਸੀ ਬੰਦਾ, ਡਾਊਨ ਟਾਊਨ ਦਾ ਪ੍ਰਿੰਸ, ਸਾਡੇ ਯਾਰਾਂ ਦਾ ਯਾਰ, ਉਹ ਪ੍ਰਿੰਸ। ਇੱਕ ਦਿਨ ਇੰਜ ਹੋਇਆ ਕਿ ਉਹ ਬੰਦਾ ਗਾਇਬ ਹੋ ਗਿਆ। ਨਾ ਇੱਧਰ ਲੱਭਿਆ, ਨਾ ਉੱਧਰ ਲੱਭਿਆ, ਨਾ ਥੱਲੇ ਲੱਭਿਆ, ਨਾ ਉੱਤੇ ਲੱਭਿਆ। ਅਸੀਂ ਲੱਭ ਕੇ ਪਾਗਲ ਹੋ ਗਏ। ਕਦੀ ਮੁਹੱਰਰ ਦੀਆਂ ਜਾ ਕੇ ਮਿੰਨਤਾਂ ਕਰੀਏ, ਸਿਫਾਰਸ਼ੀ ਚਿੱਠੀ ਲੈ ਜਾਈਏ ਥਾਣੇਦਾਰ ਕੋਲ, ਕਦੀ ਕਿਤੇ ਧੱਕੇ ਖਾਈਏ, ਕਦੀ ਧੱਕੇ ਖਾਈਏ। ਅਖਬਾਰ 'ਚ ਇਸ਼ਤਿਹਾਰ ਵੀ ਦਿੱਤਾ, ਮਸੀਤ 'ਤੇ ਵੀ ਐਲਾਨ ਕਰਾਇਆ ਕਿ ਭਾਈ ਸਾਹਿਬ ਆ ਜਾਓ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ, ਫੜ ਕੇ ਲਿਆਉਣ ਵਾਲੇ ਨੂੰ ਆਮਦੋ ਰਫਤ ਦਾ ਕਿਰਾਇਆ ਦਿੱਤਾ ਜਾਏਗਾ। ਪਰ ਕਿੱਥੇ ਜੀ, ਉਹ ਨਹੀਂ ਲੱਭਿਆ। ਅਸੀਂ ਮਜਬੂਰ ਹੋ ਕੇ ਉਸ ਕਾਉਂਸਲਰ ਦੀ ਸ਼ਕਲ ਵੀ ਵੇਖਣੀ ਪਈ ਸਾਨੂੰ, ਜਿਹਦੀ ਸ਼ਕਲ ਤੋਂ ਹੀ ਸਾਨੂੰ ਨਜ਼ਰਿਆਤੀ ਤੇ ਸਿਆਸੀ ਇਖਤਲਾਫ ਸੀ। ਅਸੀਂ ਉਹਦੇ ਜਲਸੇ ਵਿੱਚ ਨਾਰੇ ਮਾਏ, ਆਏ ਆਵੇ ਜਾਈ ਜਾਏ। ਅਖੀਰ ਖੁਸ਼ ਹੋ ਕੇ ਕਾਉਂਸਲਰ ਨੇ ਫਰਮਾਇਆ, ਉਹ ਮੁੰਡਿਓ, ਮੰਗੋ ਜੋ ਕੁਝ ਮੰਗਨੇ ਹੋ। ਅਸੀਂ ਕਿਹਾ ਸਾਨੂੰ ਸਾਡਾ ਯਾਰ ਚਾਹੀਦਾ, ਅਸੀਂ ਯਾਰਾਂ ਦੇ ਯਾਰ ਹਾਂ ਤੇ ਡਾਊਨ ਟਾਊਨ ਦੇ ਪ੍ਰਿੰਸ ਹਾਂ, ਬੜੇ ਦੁਖੀ ਹਾਂ, ਸਾਡਾ ਯਾਰ ਨਹੀਂ ਲੱਭ ਰਿਹਾ। ਉਹਨੇ ਕਿਹਾ ਨੋ ਪ੍ਰੋਬਲਮ। ਉਹ ਸਾਨੂੰ ਥਾਣੇਦਾਰ ਕੋਲ ਲੈ ਗਿਆ, ਉਹ ਸਾਨੂੰ SP ਕੋਲ ਲੈ ਗਿਆ, ਉਹ ਸਾਨੂੰ DC ਕੋਲ ਲੈ ਗਿਆ। ਜਿੱਥੋਂ ਤੱਕ ਉਹਦੀ ਪਹੁੰਚ ਸੀ ਅਸੀਂ ਉਹਦੇ ਨਾਲ ਲੇਲੇ ਵਾਂਗੂ ਟੁਰਦੇ ਗਏ। ਹਰ ਥਾਂ ਤੋਂ, ਹਰ ਇਨਵੈਸਟੀਗੇਸ਼ਨ ਤੋਂ ਬਾਅਦ ਇੱਕੋ ਜਵਾਬ ਮਿਲਿਆ ਕਿ ਬਸ ਦੁਆ ਕਰੋ। ਹੁਣ ਅਸੀਂ ਬੜੇ ਮਜਬੂਰ, ਬੜੇ ਦੁਖੀ, ਸਾਡਾ ਯਾਰ ਗੁਆਚ ਗਿਆ ਯਾਰ। ਉਹ ਆਖਰ ਲੱਭਣ ਦੀ ਵੀ ਕੋਈ ਹੱਦ ਹੁੰਦੀ ਹੈ। ਇੱਕ ਦਿਨ ਅਸੀਂ ਆਪ ਸਮੋਟੋ ਐਕਸ਼ਨ ਲਿਆ, ਪੋਲਿਟ ਬਿਊਰੋ ਦੀ ਖੁਫੀਆ ਮੀਟਿੰਗ ਬੁਲਾਈ ਤੇ ਉਹਦੇ ਵਿੱਚ ਡਿਸਾਈਡ ਕੀਤਾ ਯਾਰ ਦੋ ਗੱਲਾਂ ਨੇ, ਜਾਂ ਤੇ ਸਾਡਾ ਯਾਰ ਕਿਸੇ ਪੁਲਿਸ ਵਾਲੇ ਨੇ ਫੁੜਕਾ ਦਿੱਤਾ ਹੈ, ਤੇ ਜਾਂ ਫਿਰ ਸਾਡੇ ਯਾਰ ਦੇ ਕਰਤੂਤ ਐਸੇ ਸਨ ਕਿ ਉਹ ਖੁਦ ਦੁਨੀਆ ਤੋਂ ਸ਼ਰਮ ਦੇ ਮਾਰੇ ਲੁੱਕ ਕੇ ਪਤਾ ਨਹੀਂ ਕਿਹੜੇ ਖੁੰਝੇ ਜਾ ਲੁਕਿਆ, ਪਤਾ ਨਹੀਂ ਕਿੱਥੇ ਗਿਆ। ਲਿਹਾਜ਼ਾ ਅਸੀਂ ਰਾਤ ਦੇ ਹਨੇਰੇ ਵਿੱਚ ਕਬਰਸਤਾਨ ਦੇ ਲਾਗੇ ਇੱਕ ਫਰਜ਼ੀ ਕਬਰ ਬਣਾਈ, ਉੱਤੇ ਗੁਲਾਬ ਦੀਆਂ ਪੱਤੀਆਂ ਸੁੱਟੀਆਂ, ਖੱਜੀ ਦੀ ਟਹਿਣੀ ਲਾਈ, ਦੀਵਾ ਬਾਲਿਆ ਤੇ ਦੁਆਏ ਖੈਰ ਮੰਗ ਕੇ ਘਰ ਨੂੰ ਆ ਗਏ। ਅਸੀਂ ਫਰਜ਼ ਕਰ ਲਿਆ ਕਿ ਸਾਡਾ ਯਾਰ ਇਸ ਰੂਏ ਜ਼ਮੀਨ ਤੇ ਨਹੀਂ ਰਿਹਾ। ਸਾਲ ਛਮਾਈ ਜਦੋਂ ਮੌਕਾ ਮਿਲਦਾ ਅਸੀਂ ਯਾਰ ਦੀ ਕਬਰ ਤੇ ਜਾਂਦੇ, ਦੀਵਾ ਬਾਲਦੇ, ਖੈਰ ਖੈਰਾਤ ਲਈ ਉੱਥੋਂ ਰਾਹ ਵਿੱਚੋਂ ਬੂੰਦੀ ਲੈਂਦੇ, ਨਮਕ ਪਾਰੇ ਲੈਂਦੇ ਤੇ ਉਹਦੀ ਯਾਦ ਵਿੱਚ ਆਰਟਸ ਕਾਉਂਸਲ ਦੇ ਦਫ਼ਤਰ ਬਹਿ ਕੇ ਚਾਹ 'ਚ ਡੋਬ ਕੇ ਖਾ ਕੇ ਯਾਰ ਲਈ ਦੁਆਏ ਖੈਰ ਕਰਦੇ। ਫਿਰ ਇੱਕ ਦਿਨ ਅਚਾਨਕ ਤੋਪ ਦਾ ਗੋਲਾ ਪਾਟਿਆ, ਐਟਮ ਬੰਬ ਪਾਟਿਆ, ਕੀਮਿਆਈ ਬੰਬ ਪਾਟਿਆ। ਅਸੀਂ ਲੱਗਿਆ ਜਿਵੇਂ ਦੁਨੀਆ ਪਾਟ ਗਈ ਹੈ, ਜਾਨ ਪਾਟ ਗਿਆ। ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਸਾਡਾ ਯਾਰ ਕਿਸ ਰੂਪ ਵਿੱਚ ਹੈ, ਕਿਉਂਕਿ ਉਸ ਵੇਲੇ ਸ਼ਹਿਰ ਵਿੱਚ ਇੱਕ ਐਸੀ ਸ਼ਖਸੀਅਤ ਆਈ ਸੀ ਜਿਹਦੇ ਬਾਰੇ ਮਸ਼ਹੂਰ ਸੀ ਕਿ ਉਹ ਹਰ ਥਾਂ ਤੇ ਰਿਹਾ ਹੈ। ਦੁਨੀਆ ਦੇ ਕਿਸੇ ਮੁਲਕ ਦਾ, ਕਿਸੇ ਸ਼ਹਿਰ ਦਾ, ਕਿਸੇ ਪਿੰਡ ਦਾ ਨਾਂ ਲਓ, ਉਹ ਬੰਦਾ ਫੌਰੀ ਦੱਸਦਾ ਇਸ ਕਿ ਮੈਂ ਉੱਥੇ ਰਿਹਾ। ਕਮਾਲ ਦੀ ਗੱਲ ਹੈ ਯਾਰ, ਇੰਨੀ ਯਾਦਦਾਸ਼ਤ, ਇੰਨੀਆਂ ਮੌਜ ਮੇਲਾ ਕਿ ਜਿੱਥੋਂ ਦਾ ਨਾਂ ਲਓ ਬੰਦਾ ਉੱਥੇ ਰਿਹਾ। ਉਹ ਬੰਦਾ ਇੰਨਾ ਬਾਅਸਰ, ਇੰਨਾ ਪੈਸੇ ਵਾਲਾ ਸੀ ਕਿ ਉਹਦੇ ਕੋਲੋਂ ਮਾਝੇ ਗਾਮੇ ਨਹੀਂ, ਪੂਰੀ ਦੁਨੀਆ ਦੀਆਂ ਹਕੂਮਤਾਂ ਡਰਦੀਆਂ ਸਨ। ਉਹ ਬੰਦਾ ਜੇ ਮਿਸਰ ਜਾਂਦਾ ਤੇ ਮਿਸਰ ਦੀ ਹਕੂਮਤ ਡਰਦੀ ਕਿ ਇਸ ਬਦੀਦ ਦਾ ਕੋਈ ਪਤਾ ਨਹੀਂ, ਕਿਸੇ ਵੇਲੇ ਵੀ ਕਹਿ ਸਕਦਾ ਹੈ ਦੱਸੋ ਓਏ ਇਹ ਰਾਮੇ ਮਿਸਰ ਦੇ ਕਿੰਨੇ ਲੈਣੇ ਨੇ। ਫਿਰੌਨ ਦੀ ਮੰਮੀ ਮੈਂ ਝੁੰਗੇ ਵਿੱਚ ਲਾਂਗਾ, ਪੇਮੈਂਟ ਕੈਸ਼, ਡਾਲਰ, ਪਾਉਂਡ ਜਾਂ ਯੂਰੋ। ਐਸੇ ਤਰ੍ਹਾਂ ਜੋ ਫਰਾਂਸ ਵਿੱਚ ਜਾਂਦਾ ਤੇ ਫਰਾਂਸ ਦੀ ਹਕੂਮਤ ਡਰਦੀ ਸੀ ਕਿ ਕੋਈ ਪਤਾ ਨਹੀਂ ਇਹ ਬੰਦਾ ਅਕਲੋਂ ਪੈਦਲ ਹੈ, ਕਿਸੇ ਵੇਲੇ ਵੀ ਕਹਿ ਸਕਦਾ ਹੈ ਮੈਂ ਟਰੱਕ ਮੰਗਵਾਏ ਨੇ, ਐਫਲ ਟਾਵਰ ਪੁੱਟੋ ਤੇ ਉੱਤੇ ਰਖਾਓ, ਆਪਣੀ ਔਕਾਤ ਤੋਂ ਵੱਧ ਬੋਲ ਦੱਸੋ। ਪੇਮੈਂਟ ਕੈਸ਼, ਡਾਲਰ, ਪਾਉਂਡ ਜਾਂ ਯੂਰੋ। ਇੰਜੀ ਲੰਦਨ ਜਾਂਦਾ ਤੇ ਲੰਦਨ ਵਾਲੇ ਡਰਦੇ, ਭਾਵੇਂ ਜਾਨ ਮੇਜਰ ਹੁੰਦਾ ਤੇ ਭਾਵੇਂ ਥੇਚਰ ਹੁੰਦੀ ਤੇ ਭਾਵੇਂ ਕੋਈ ਹੋਰ ਹੁੰਦਾ, ਉਹ ਵੀ
ਡਰਦੇ ਸਨ ਕਿ ਕਿਸੇ ਵੇਲੇ ਵੀ ਇਹ ਬਦੀਦ ਜਿਹਾ ਬੰਦਾ ਕਹਿ ਸਕਦਾ ਹੈ ਐਫਲ ਟਾਵਰ ਦੇ ਕਿੰਨੇ ਲੈਣੇ ਨੇ, ਪੇਮੈਂਟ ਕੈਸ਼, ਡਾਲਰ, ਪਾਉਂਡ ਜਾਂ ਯੂਰੋ। ਤੇ ਉਹ ਵੇਲਾ ਜੇ ਇੰਡੀਆ ਜਾਂਦਾ ਤੇ ਉੱਥੋਂ ਦੀ ਘੁੰਮਣ ਡਰਦੇ ਸੀ ਕਿ ਕਿਸੇ ਵੇਲੇ ਵੀ ਕਹਿ ਸਕਦਾ ਹੈ ਕਿ ਇਸ ਤਾਜ ਮਹਿਲ ਦਾ ਕੀ ਮੁੱਲ ਹੈ। ਮੇਰੇ ਬੰਦੇ ਖੋਤੇ ਰੇੜੀਆਂ ਲੈ ਕੇ ਆ ਰਹੇ ਨੇ, ਤਾਜ ਮਹਿਲ ਲਦਾਓ, ਆਪਣੀ ਹੈਸੀਅਤ ਤੋਂ ਵੱਧ ਮੁੱਲ ਦੱਸੋ, ਪੇਮੈਂਟ ਕੈਸ਼, ਡਾਲਰ, ਪਾਉਂਡ ਜਾਂ ਯੂਰੋ। ਤੇ ਉਹ ਬੰਦਾ ਜਿਹੜਾ ਕਿ ਬੰਦੇ ਨੂੰ ਖਰੀਦ ਕੇ ਮਾਰ ਕੇ ਸੁੱਟ ਦੇਵੇ, ਉਹਦੀ ਪੁੱਛ ਪ੍ਰਤੀਤ ਨਾ ਹੋਵੇ, ਉਹ ਐਡਾ ਬਾਸਰ ਬੰਦਾ ਸੀ। ਤੇ ਮੈਨੂੰ ਮੁਖਬਰੀ ਇਹ ਹੋਈ ਕਿ ਉਹ ਬੰਦਾ ਅਸਲ ਵਿੱਚ ਸਾਡਾ ਉਹੋ ਯਾਰ ਹੈ, ਮਿਸਿੰਗ ਪਰਸਨ। ਔਰ ਮੈਂ ਕਿਹਾ ਇਹ ਕਿੱਥੋਂ ਆ ਗਿਆ। ਮੈਨੂੰ ਬੜਾ ਗੁੱਸਾ ਆਇਆ, ਬੜੀ ਨਫ਼ਰਤ ਆਈ। ਮੈਂ ਕਿਹਾ ਯਾਰ ਹੋਵੇ ਯਾਰਾਂ ਦਾ ਯਾਰ ਤੇ ਸ਼ਹਿਰ ਵਿੱਚ ਕਦਮੇ ਰੰਜਾ ਫਰਮਾਏ ਤੇ ਸਾਨੂੰ ਮੁਖਬਰੀ ਨਾ ਹੋਵੇ। ਫਿਰ ਇੱਕ ਦਿਨ ਅਚਾਨਕ ਜਦੋਂ ਮੈਂ ਰੇਹੜੀ ਤੇ ਨਾਨ ਛੋਲੇ ਖਾ ਰਿਹਾ ਸਾਂ ਤੇ ਇੱਕ ਬੰਦੇ ਨੇ ਹੌਲੀ ਦਿਨੇ ਮੇਰੇ ਕੋਲ ਸਰਗੋਸ਼ੀ ਆ ਕੇ ਕੀਤੀ, ਗੱਲ ਸੁਣ ਓਏ, ਪਰੇਡੋ ਪਜਾਰੋ ਗਲੀ ਦੀ ਨੁੱਕਰ ਤੇ ਖੜੀ ਹੈ, ਤੈਨੂੰ ਤੇਰਾ ਯਾਰ ਯਾਦ ਫਰਮਾ ਰਿਹਾ ਹੈ। ਉਹਦਾ ਦਿਲ ਕਰਦਾ ਹੈ ਕਿ ਬਾਰਿਸ਼ਾਂ ਦਾ ਮੌਸਮ ਹੈ, ਫਿਰ ਪੁਰਾਣੇ ਜ਼ਮਾਨੇ ਵਾਂਗੂ ਚਲੀਏ ਰਾਵੀ ਦੇ ਕੰਢੇ ਤੇ ਭੰਗ ਦੇ ਪਕੌੜੇ ਖਾਈਏ। ਮੈਂ ਉਹਦੇ ਵੱਲ ਵੇਖਿਆ, ਮੈਂ ਕਿਹਾ ਉਸ ਕਮੀਨੇ ਨੂੰ ਕਹਿ ਦੇਈਂ ਅਸੀਂ ਪ੍ਰਿੰਸ ਹਾਂ ਡਾਊਨ ਟਾਊਨ ਦੇ, ਅਸੀਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਮਿਲਣਾ ਚਾਹੀਏ ਤੇ ਮਿਲ ਸਕਨੇ ਹਾਂ, ਨਹੀਂ ਤੇ ਘਾਟਾ ਫੇਰੂ ਹੋ ਜਾ ਦਫਾ। ਉਹ ਬੰਦਾ ਕਈ ਵਾਰੀ ਮੈਨੂੰ ਮਿਲਿਆ, ਉਹ ਪੁਰਸਰਾਰ ਜਿਹਾ ਬੰਦਾ, ਹਰ ਵਾਰੀ ਮੈਨੂੰ ਤੜੀ ਕਰਾਉਂਦਾ ਸੀ ਕਿ ਜੇ ਇਹ ਗੱਲ ਤੇਰੇ ਤੋਂ ਇਲਾਵਾ ਕਿਸੇ ਹੋਰ ਯਾਰ ਤੱਕ ਪਹੁੰਚੀ ਤੇ ਤੇਰਾ ਸਾਬਕਾ ਯਾਰ ਕਹਿੰਦਾ ਸੀ, ਬਲਕਿ ਹਾਲੀਆ ਯਾਰ ਕਹਿੰਦਾ ਹੈ ਕਿ ਮੈਂ ਤੇਰਾ ਵੀ ਘਾਟਾ ਲਾ ਦਿਆਂਗਾ, ਕਿਉਂਕਿ ਇਸ ਅੰਡਰਵਰਲਡ ਦੇ ਵਿੱਚ ਕੋਈ ਰਿਸ਼ਤਾ ਨਹੀਂ, ਕੋਈ ਯਾਰੀ ਨਹੀਂ, ਕੋਈ ਕੁਝ ਨਹੀਂ। ਤੇ ਹਰ ਵਾਰੀ ਮੈਂ ਉਸ ਬੰਦੇ ਨੂੰ ਝਾੜ ਕੇ ਭੇਜਦਾ ਕਿ ਮੈਨੂੰ ਤੇਰੀ ਕੋਈ ਲੋੜ ਨਹੀਂ, ਦਫਾ ਹੋ ਜਾ, ਅਸੀਂ ਆਪ ਹੀ ਪ੍ਰਿੰਸ ਹਾਂ। ਹੁਣ ਹੋਇਆ ਇੰਜ ਕਿ ਉਹ ਅੰਮਾ ਦਾਰਾ ਨਹੀਂ, ਉਹ ਗਲੀ ਦੇ ਨੁੱਕਰ ਤੇ ਰਹਿਣ ਵਾਲੀ, ਉਹ ਮੇਰੇ ਕੋਲ ਇੱਕ ਮੁੰਡਾ ਲੈ ਕੇ ਆਈ, ਕਹਿੰਦੀ ਇਹ ਮੇਰਾ ਪੋਤਾ ਹੈ। ਮੈਂ ਕਿਹਾ ਜੀ ਵਾਰੀ ਸਦਕੇ ਸਾਡਾ ਵੀ ਪੋਤਾ ਹੈ। ਉਹ ਕਹਿੰਦੀ ਪੁੱਤਰ ਕੋਈ ਐਸੀ ਥਾਂ ਦੱਸ ਜਿੱਥੇ ਮੈਂ ਖੁਦਕਸ਼ੀ ਕਰ ਸਕਾਂ, ਬਹੁਤੀ ਪੀੜ ਨਾ ਹੋਵੇ। ਮੈਂ ਕਿਹਾ ਅੰਮਾ ਦਾਰਾ ਤੈਨੂੰ ਹੋਇਆ ਕੀ ਹੈ, ਕਿਉਂਕਿ ਸਾਡੇ ਮਹੱਲੇ ਦਾ ਡਾਊਨ ਟਾਊਨ ਦਾ ਹਰ ਬੰਦਾ ਅੰਮਾ ਦਾਰਾ ਦੀ ਇੱਜ਼ਤ ਕਰਦਾ ਸੀ। ਉਸ ਅੰਮਾ ਦਾਰਾ ਦਾ ਇੱਕੋ ਪੁੱਤਰ ਸੀ ਜਿਹਨੇ ਆਪਣੇ ਵਤਨ ਲਈ ਜਾਨ ਦਿੱਤੀ ਤੇ ਉਹਦੀ ਸ਼ਹਾਦਤ ਬਾਰੂ ਹਰ ਬੰਦਾ ਅੰਮਾ ਦਾਰਾ ਦੀ ਇੱਜ਼ਤ ਕਰਦਾ ਸੀ। ਅੰਮਾ ਦਾਰਾ ਜੇ ਰਾਹ ਜਾਂਦੇ ਕਿਸੇ ਨਿਆਣੇ ਦੇ ਦੋ ਚਾਰ ਚਪੇੜਾਂ ਜੜ ਦਿੰਦੀ ਤੇ ਕਹਿੰਦੀ ਕੁੱਤਲੇ ਬਟਨ ਬੰਦ ਕਰ, ਤੇ ਨਿਆਣੇ ਦੀ ਜ਼ਰੂਰਤ ਨਹੀਂ ਸੀ ਕਿ ਬਟਨ ਬੰਦ ਨਾ ਕਰੇ, ਹੱਥ ਜੋੜ ਕੇ ਮਾਫੀ ਨਾ ਮੰਗੇ, ਐਕਸਕਿਊਜ਼ ਨਾ ਕਰੇ ਤੇ ਆਖੇ ਅੰਮਾ ਸੌਰੀ ਮੈਨੂੰ ਅੱਜ ਬਟਨ ਨਹੀਂ ਲੱਭਿਆ, ਉਹ ਥਾਪੇ ਨਾਲ ਮੇਰੀ ਮਾਂ ਨੇ ਧੋਣ ਲੱਗਿਆ ਤੋੜਤਾ ਸੀ। ਉਤੋਂ ਫਿਰ ਸੋਈ ਕਦੂਈ ਨਾ ਲੱਭੀ, ਉਹ ਨਿੱਕੀ ਭੈਣ ਨੇ ਗੁੱਡੀਆਂ ਪਟੋਲੇ ਬਣਾਉਣ ਲਈ ਕਿਤੇ ਲੁਕੋ ਦਿੱਤੀ ਸੀ। ਤੇ ਅੰਮਾ ਦਾਰਾ ਇੰਨੀ ਬਾਸਰ ਇੰਨੀ ਬਾਰਸੂਖ ਸੀ ਮਹੱਲੇ ਵਿੱਚ। ਤੇ ਜਦੋਂ ਅੰਮਾ ਦਾਰਾ ਨੇ ਆ ਕੇ ਦੱਸਿਆ ਕਿ ਉਹਦੇ ਸ਼ਹੀਦ ਪੁੱਤਰ ਦਾ ਕੋਈ 2.5-3 ਮਰਲੇ ਦਾ ਘਰ ਸੀ ਜਿਹੜਾ ਕਿ ਕਿਸੇ ਫਿਰੌਨ ਨੇ ਖੋਹ ਲਿਆ, ਤੇ ਭਲਵਾਨ ਜੀ ਸਾਡੇ ਅੰਦਰ ਤਾਂ ਜਿਵੇਂ ਅੱਗਾਂ ਨਹੀਂ ਲੱਗ ਜਾਂਦੀਆਂ, ਪਾਂਬੜ ਬਲ ਜਾਂਦੇ ਨੇ। ਮੈਂ ਕਿਹਾ ਉਹਦੀ ਇਹ ਜ਼ਰੂਰਤ ਕਿ ਸਾਡੇ ਜਿੰਦਿਆਂ ਜੀ ਅੰਮਾ ਦਾਰਾ ਦਾ ਘਰ ਖੋਵੇ, ਉਹ ਬੰਦਾ ਹੈ ਕੌਣ? ਅੰਮਾ ਦਾਰਾ ਨੇ ਦੱਸਿਆ ਇਹ ਉਹੀ ਬੰਦਾ ਹੈ ਜਿਹੜਾ ਦੁਨੀਆ ਦੀ ਹਰ ਥਾਂ ਤੇ ਰਿਹਾ, ਤੇ ਉਹ ਬੰਦਾ ਜਦੋਂ ਚਾਹਵੇ ਜਿਵੇਂ ਚਾਹਵੇ ਜਿਸ ਨੂੰ ਚਾਹਵੇ ਖਰੀਦ ਸਕਦਾ ਹੈ, ਖਰੀਦ ਕੇ ਮਾਰ ਸਕਦਾ ਹੈ, ਉਹਨੂੰ ਕੋਈ ਪੁੱਛ ਪ੍ਰਤੀਤ ਨਹੀਂ। ਔਰ ਮੈਂ ਕਿਹਾ ਅਸੀਂ ਹਾਂ ਪੁੱਛ ਪ੍ਰਤੀਤ ਵਾਲੇ, ਤੂੰ ਅੰਮਾ ਤੂੰ ਘਰ ਚੱਲ, ਜਾਂ ਆਪ ਨਹੀਂ ਜਾਂ ਗਾਹਕ ਨਹੀਂ। ਮੈਨੂੰ ਜਦੋਂ ਉਹਦਾ ਮੁਖਬਰ ਮਿਲਿਆ ਜਿਹੜਾ ਕਿ ਕਹਿੰਦਾ ਸੀ ਤੇਰਾ ਯਾਰ ਤੈਨੂੰ ਯਾਦ ਫਰਮਾਉਂਦਾ, ਮੈਂ ਉਹਨੂੰ ਕਿਹਾ ਗੱਲ ਸੁਣ, ਪਜੇਰੋ ਨਾ ਮਿਲੇ, ਪਰਾਡਾ ਨਾ ਮਿਲੇ, ਦਫਾ ਕਰ, ਵੀਗੋ ਟਰੱਕ ਨਾ ਮਿਲੇ, ਦਫਾ ਕਰ, ਆਪਾਂ ਚਿੰਗ ਚੀ ਤੇ ਚੱਲਨੇ ਆ ਤੇ ਜਾ ਕੇ ਮੈਂ ਕੁਛ ਕਲਾਸ ਫਲਾਸ ਲੈਣੀ ਹੈ। ਉਹ ਜਦੋਂ ਅਸੀਂ ਬੇਲੀ ਕੋਲ ਗਏ, ਬੇਲੀ ਹੈ ਬਾਵਾਂ ਖੋਲ ਕੇ ਬੁਲਾਓ ਸਾਡੇ ਹੀ ਯਾਰ ਆਏ। ਮੈਂ ਕਿਹਾ ਇੱਕ ਮਿੰਟ ਰੁਕ ਕੇ, ਫਿਲਹਾਲ ਸਾਡੀ ਯਾਰੀ ਸਸਪੈਂਡ ਹੈ, ਮੈਨੂੰ ਇਹ ਦੱਸ ਤੂੰ ਇਹ ਚਵਲ ਕੀ ਮਾਰੀ? ਤੂੰ ਦੁਨੀਆ ਦੀ ਹਰ ਥਾਂ ਤੇ ਰਿਹਾ, ਵੱਡੀਆਂ ਵੱਡੀਆਂ ਛਾਵਾਂ ਖਰੀਦਦੇ ਰਹੇ ਯਾਰ, ਤੂੰ ਇਹ ਕੀ ਚਵਲ ਮਾਰੀ ਹੈ ਕਿ ਅੰਮਾ ਦਾਰਾ ਦਾ ਉਹਦੇ ਸ਼ਹੀਦ ਪੁੱਤਰ ਦੀ ਬੇਵਾ ਦਾ 2.5-3 ਮਰਲੇ ਦਾ ਮਕਾਨ ਖੋਹ ਲਿਆ? ਤੈਨੂੰ ਗੈਰਤ ਨਹੀਂ ਆਈ ਬਗੈਰਤਾ? ਉਹਨੇ ਕਿਹਾ ਗੱਲ ਸੁਣੀ ਯਾਰ, ਤੂੰ ਸਾਡੇ ਤੋਂ ਤਵੱਕਾ ਰੱਖਣੇ ਅਸੀਂ ਇਹੋ ਜਿਹੀ ਨਿੱਕੀ ਮੋਟੀ ਜਿਹੜੀ ਚਵਲ ਮਾਰਾਂਗੇ? ਇਹ ਚਵਲ ਜ਼ਰੂਰ ਵੱਜੀ ਹੈ, ਪਰ ਮੇਰੇ ਕਿਸੇ ਚਵਲ ਅਹਿਲਕਾਰ ਨੇ ਮਾਰੀ ਹੈ, ਤੇ ਮੈਂ ਹੁਣੇ ਅੰਡਰਵਰਲਡ ਦੇ ਕਾਨੂੰਨ ਦੇ ਤਹਿਤ ਉਹਨੂੰ ਬੁਲਾਣਾ ਵਾ। ਤੂੰ ਇਹ ਦੱਸ ਉਹਦਾ ਗਾਟਾ ਛੁਰੇ ਨਾਲ ਲਾਵਾਂ ਜਾਂ ਛੁਰੀ ਨਾਲ? ਮੈਂ ਕਿਹਾ ਕਾਨੂੰਨ ਨੂੰ ਆਪਣੇ ਹੱਥ ਬਾਅਦ ਚਲਾਈ,
ਪਹਿਲੋਂ ਮਨੂੰ ਜਾਣਦੇ ਅੰਮਾ ਦਾਰਾਂ ਦਾ ਪਲਾਟ ਵਾਪਸ ਕਰਨਾ ਹੈ ਕਿ ਨਹੀਂ ਕਰਨਾ। ਉਹ ਕਹਿੰਦਾ ਅੱਛਾ ਇਹ ਗੱਲ ਹੈ। ਉਹਨੇ ਚੁੱਕਿਆ ਫੋਨ, ਉਹਨੇ ਅੱਗੋਂ ਆਪਣੇ ਕਿਸੇ ਕਰਿੰਦੇ ਨੂੰ ਆਖਿਆ 3 ਮਿੰਟੀ ਅੰਮਾ ਦਾਰਾਂ ਦੀ ਨਹੁੰ ਦਾ ਉਹਦੇ ਸ਼ਹੀਦ ਪੁੱਤਰ ਦਾ ਪਲਾਟ ਉਹਦਾ ਘਰ ਉਹਨੂੰ ਵਾਪਸ ਕਰੋ, ਮੈਨੂੰ ਇਤਲਾਹ ਦਿਓ। ਜੇ ਉਹ ਤੁਹਾਡੇ 5-7 ਜੜ ਦੇਣ, ਤੁਹਾਨੂੰ ਗਾਲਾਂ ਨਾਲ ਨਵਾਜ਼ਨ ਤੇ ਹੱਥ ਬੰਨ ਕੇ ਗਾਲਾਂ ਸੁਣੋ ਬੜੀ ਸਾਦਤਮੰਦੀ ਦੇ ਨਾਲ, ਤੇ ਉਹਨਾਂ ਦੇ ਪੈਰੀਂ ਹੱਥ ਲਾ ਕੇ ਜਾਨ ਛੁਡਾ ਕੇ ਮੈਨੂੰ ਰਿਪੋਰਟ ਕਰੋ। ਮੈਨੂੰ ਆਖਿਆ ਵੇਖਿਆ ਇਹ ਸਾਡਾ ਕਾਨੂੰਨ। ਮੈਂ ਹਰ ਥਾਂ ਤੇ ਰਿਹਾ ਯਾਰ, ਇੱਕ ਨਿੱਕੀ ਜਿਹੀ ਸ਼ਹਿਰ ਡਾਊਨਟਾਊਨ ਸਿਰਫ ਉੱਥੇ ਨਹੀਂ ਰਿਹਾ ਅੱਜ ਤੱਕ ਜਿਹੜਾ ਉਹਦੇ 'ਚ ਰਿਹਾ ਮੀਆਂ, ਤੇ ਯਾਰ ਬਸ ਉਤੋਂ ਡਿਸਟਰਬ ਜਿਹਾ ਹੋ ਗਿਆ, ਮਾਯੂਸ ਹੋ ਕੇ ਨਿਕਲ ਗਿਆ। ਕਿੱਥੇ ਨਿਕਲ ਗਿਆ ਮੈਂ ਦੱਸਾਂਗਾ, ਰਾਜ਼ ਦੀ ਗੱਲ ਹੈ। ਮੈਂ ਕਿਹਾ ਮੈਂ ਤੇਰੇ ਤੋਂ ਨਾਰਾਜ਼ ਇਸ ਲਈ ਹਾਂ। ਉਹ ਯਾਰ ਤੂੰ ਕਿਹੜਾ ਨੁਸਖਾ ਕੀਮੀਆ ਲੱਭ ਲਿਆ ਸੋਨਾ ਬਣਾਉਣ ਦਾ, ਸਾਨੂੰ ਨਹੀਂ ਦੱਸਿਆ। ਕਿਹੜੀ ਮਸ਼ੀਨ ਲਾ ਲਈ ਹੈ ਯਾਰ ਤੂੰ ਡਾਲਰ ਪਾਉਣ ਤੇ ਯੂਰੋ ਛਾਪਣ ਦੀ, ਸਾਨੂੰ ਨਹੀਂ ਦੱਸਿਆ। ਅਸੀਂ ਵੀ ਕੋਈ ਥੋੜ੍ਹਾ ਜਿਹਾ ਮੂੰਹ ਸੁਣਾਉਣਾ ਕਰ ਲੈਂਦੇ, ਮਿੱਠਾ ਕਰ ਲੈਂਦੇ ਯਾਰ, ਅਸੀਂ ਵੀ ਕੋਈ ਅਮੀਰ ਸ਼ਮੀਰ ਹੋ ਜਾਂਦੇ। ਉਹ ਕਹਿੰਦਾ ਯਾਰ ਤੂੰ ਵੀ ਯਾਰਾਂ ਦਾ ਯਾਰ ਤੇ ਅਸੀਂ ਵੀ ਯਾਰਾਂ ਦੇ ਯਾਰ, ਇਹ ਨੁਸਖਾ ਤੈਨੂੰ ਮੈਂ ਦੱਸ ਦਿਆਂਗਾ, ਤੂੰ ਮਿਲਦਾ ਜੁਲਦਾ ਰਹਿ। ਮੈਂ ਕਿਹਾ ਗੱਲ ਸੁਣ, ਅਸੀਂ ਇਹੋ ਜਿਹੇ ਭੈੜੇ ਕੰਮ ਕਰਨ ਵਾਲੇ ਨਹੀਂ ਆ। ਅਸੀਂ ਹੁਲੀਏ ਦੇ ਮਾਠੇ ਜ਼ਰੂਰ ਆ, ਜ਼ੁਬਾਨ ਦੇ ਮਾਠੇ ਜ਼ਰੂਰ ਆ, ਪਰ ਦਿਲ ਦੇ ਮਾਠੇ ਨਹੀਂ। ਅੰਮਾ ਦਾਰਾਂ ਦਾ ਮਕਾਨ ਵਾਪਸ ਕਰਤਾ ਹੈ, ਤੇਰੀ ਮਿਹਰਬਾਨੀ। ਜੇ ਮੁੜ ਕੇ ਮਿਲਿਆ ਤੇ ਮੈਂ ਤੇਰੇ ਗਿੱਟੇ ਗੋਡੇ ਛਾਂਗ ਦਿਆਂਗਾ। ਯਾਦ ਨਹੀਂ ਜਦੋਂ ਮੰਨੇ ਕਸਾਈ ਦੇ ਪੁੱਤਰ ਦੇ ਗਿੱਟੇ ਗੋਡੇ ਛਾਂਗੇ ਸਨ, ਭਾਵੇਂ ਬਾਅਦ 'ਚ ਉਹਦੇ ਪਿਓ ਦੇ ਪੈਰ ਫੜ ਕੇ ਸਾਨੂੰ ਮਾਫੀ ਮੰਗਣੀ ਪਈ। ਮੈਂ ਉਹ ਖਰਕਾਰ ਹਾਂ, ਤੇਰਾ ਯਾਰ ਹਾਂ। ਉਹਨੇ ਕਿਹਾ ਫਿਰ ਗੱਲ ਸੁਣ, ਮੈਂ ਜ਼ਿੰਦਗੀ ਦੀ ਪਹਿਲੀ ਤੇ ਆਖਰੀ ਸਿਆਸੀ ਗਲਤੀ ਇਹ ਕੀਤੀ ਹੈ ਕਿ ਮੈਂ ਅੰਮਾ ਦਾਰਾਂ ਦਾ ਮਕਾਨ ਮੋੜਤਾ ਹੈ। ਮੈਂ ਉਹ ਵਾਪਸ ਨਹੀਂ ਲਾਂਗਾ, ਇਸ ਲਈ ਕਿ ਯਾਰ ਦਾ ਹੁਕਮ ਸੀ, ਅਸੀਂ ਮੰਨ ਲਿਆ। ਤੇ ਹੁਣ ਸੁਣ, ਮੈਂ ਚੂੰਕਿ ਅੰਡਰਵਰਲਡ ਦਾ ਡਾਊਨ ਹਾਂ, ਮੈਂ ਬਰਦਾਸ਼ਤ ਨਹੀਂ ਕਰਾਂਗਾ ਕਿ ਮੁੜ ਕੇ ਤੇਰੀ ਮਨਹੂਸ ਬੂਥੀ ਦੂਜੀ ਵਾਰੀ ਮੈਨੂੰ ਵੇਖਣੀ ਨਸੀਬ ਹੋਵੇ। ਜੇ ਐਤਕੀ ਮੱਥੇ ਲੱਗਿਆ ਤੇ ਤੇਰੀ ਤੌਣ ਲਾ ਦਿਆਂਗਾ। ਜੇ ਤੂੰ ਆਖੇਂਗਾ ਛੋਟੇ ਛੁਰੇ ਨਾਲ ਲਾ ਦਿਆਂਗਾ, ਜੇ ਤੂੰ ਆਖੇ ਪਸੰਦ ਫਰਮਾਏ ਤਾਂ ਵੱਡੇ ਛੁਰੇ ਨਾਲ ਲਾ ਦਿਆਂਗਾ। ਔਰ ਮੈਂ ਅਗਰ ਨਿਬੜ ਲਾਂਗੇ, ਵੇਖੀ ਜਾਏਗੀ, ਗੱਲ ਹੀ ਕੋਈ ਨਹੀਂ ਮਲਕਾ। ਮੈਂ ਨਿਕਲ ਗਿਆ, ਲੇਕਿਨ ਜਾਣ ਤੋਂ ਪਹਿਲਾਂ ਮੁੜਿਆ, ਬੇਲੀ ਦੇ ਸਾਹਮਣੇ ਖੜੋਤਾ। ਉਹਨੂੰ ਆਖਿਆ ਸੁਣ ਲਓ ਮੇਰੇ ਸਾਬਕਾ ਯਾਰਾ, ਸੁਣ ਲਓ ਮੇਰੇ ਐਕਸ ਫਰੈਂਡ, ਲਾਨਤ ਹੈ ਤੇਰੇ ਤੇ ਗੱਲ ਸੁਣ, ਅੱਜ ਤੋਂ ਬਾਅਦ ਸਾਡੀ ਮੁੱਕ ਗਈ, ਟੁੱਟ ਗਈ ਜਿਨ੍ਹਾਂ ਦੀ ਯਾਰੀ ਤੇ ਪਤਨਾ ਤੇ ਰੋਣ ਖੜੀਆਂ, ਮੁੜ ਕੇ ਮੇਰੇ ਮੱਥੇ ਨਾ ਲੱਗੀ। ਮੈਨੂੰ ਪਤਾ ਹੈ ਤੂੰ ਹਰ ਥਾਂ ਤੇ ਰਿਹਾ, ਦੁਨੀਆ ਦੇ ਹਰ ਮੁਲਕ ਵਿੱਚ ਰਿਹਾ, ਦੁਨੀਆ ਦੇ ਹਰ ਸ਼ਹਿਰ ਵਿੱਚ ਰਿਹਾ, ਦੁਨੀਆ ਦੇ ਹਰ ਪਿੰਡ ਵਿੱਚ ਰਿਹਾ। ਪਰ ਉਹ ਜ਼ਾਲਮਾ, ਉਹ ਖਬੀਸਾ, ਤੂੰ ਕਦੀ ਇਨਸਾਨਾਂ ਵਿੱਚ ਨਹੀਂ ਰਿਹਾ। ਤੂੰ ਕਦੀ ਡਾਊਨਟਾਊਨ ਦੇ ਪਿਆਰ ਕਰਨ ਵਾਲਿਆਂ ਵਿੱਚ ਨਹੀਂ ਰਿਹਾ। ਤੂੰ ਇਕੱਲਾ ਰਹਿ ਗਿਆ। ਭਾਵੇਂ ਤੇਰੇ ਆਲੇ ਦੁਆਲੇ ਜਿੰਨੇ ਵੀ ਸਿਕਿਉਰਿਟੀ ਗਾਰਡ ਨੇ, ਤੂੰ ਇਕੱਲਾ ਹੈ ਬਦਨਸੀਬਾ, ਤੂੰ ਇਕੱਲਾ ਹੈ। ਗੱਲ ਨਿੱਕੀ ਜਿਹੀ ਯਾਰ, ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ। ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ ਯਾਰ, ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।